ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਅਜੂ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ, ਘਰਾਂ ਦੇ ਵਿੱਚ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 11 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸਿਸ ਦਾ ਰੀਨਿਊਲਸ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਸਭ ਤੋਂ ਪਹਿਲੀਆਂ ਖਬਰਾਂ ਵੱਲ ਆਈਏ। ਜਿਹੜੇ ਲਾਸ ਐਂਜਲਸ ਸਾਈਡ ਦੇ ਉੱਤੇ ਹੈਗੇ ਆ, ਉੱਥੇ ਲਗਭਗ ਸਾਰੇ ਦੇ ਸਾਰੇ ਹਾਈਵੇ ਬੰਦ ਹੈ ਇਸ ਟਾਈਮ ਦੇ ਉੱਤੇ, ਅਤੇ ਅੱਗਾਂ ਲੱਗੀਆਂ ਆ, ਬਹੁਤ ਜ਼ਿਆਦਾ ਧੂੰਆਂ ਆ, ਅਤੇ ਖਾਸ ਕਰਕੇ ਜਿਨ੍ਹਾਂ ਨੂੰ ਸਾਹ ਲੈਣ ਦੀ ਪ੍ਰੋਬਲਮ ਆ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਅਸਥਮਾ ਦੀ ਪ੍ਰੋਬਲਮ ਜਿਨ੍ਹਾਂ ਨੂੰ ਹੈਗੀ ਆ, ਪ੍ਰੋਬਲਮ ਆ ਰਹੀ ਆ। ਹਾਈਵੇ 5 ਜਿਹੜਾ ਪੂਰੀ ਤਰ੍ਹਾਂ ਬੰਦ ਆ, ਹਾਈਵੇ 405, ਹਾਈਵੇ 118 ਅਤੇ ਇੱਕ ਲੋਕਲ ਹਾਈਵੇ ਹੈਗਾ 14 ਜਿਹੜਾ ਪਾਮ ਡੇਲ ਨੂੰ ਜਾਂਦਾ ਹੈਗਾ ਸੈਂਟਾ ਕਲਰੀਟਾ ਦੇ ਲਾਗੇ। ਇਹ ਸਾਰੇ ਦੇ ਸਾਰੇ ਬੰਦ ਹੈਗੇ ਆ। ਉੱਥੋਂ ਆਪਾਂ ਨੂੰ ਟਰੱਕਰ ਵੀਰਾਂ ਦੀਆਂ ਕਾਲਸ ਆਈਆਂ ਹੈਗੀਆਂ, ਅਤੇ ਸਿਰਫ 101 ਜਿਹੜਾ ਓਪਨ ਹੈਗਾ ਆ, ਪਰ ਉੱਧਰ ਵੀ ਕਹਿੰਦੇ ਹੁਣ ਬਹੁਤ ਜ਼ਿਆਦਾ ਟਰੈਫਿਕ ਹੋ ਗਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਫਿਰ ਇੱਕ ਵਾਰੀ ਕਾਫੀ ਜਿਹੜੀਆਂ ਆ, ਕਾਫੀ ਜਗ੍ਹਾ ਦੇ ਉੱਤੇ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ। ਜੀ। ਸੋ ਕਾਫੀ ਥਾਵਾਂ ਤੋਂ ਜਿਨ੍ਹਾਂ ਨੇ ਕਿਹਾ ਵੀ ਧੂੰਆਂ ਵਗੈਰਾ ਹੈਗਾ ਆ, ਸੋ ਬੰਦੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਣ। ਰਿਵਰ ਸਾਈਡ ਇਲਾਕੇ ਵਾਲੇ ਪਾਸੇ, ਹਰਮਟ ਇਲਾਕੇ ਵਾਲੇ ਪਾਸੇ, ਉੱਧਰ ਜਿਹੜੀਆਂ ਮੇਨ ਅੱਗਾਂ ਜਿਹੜੀਆਂ ਲੱਗੀਆਂ, ਸਿੰਮੀ ਵੈਲੀ ਵਾਲੇ ਪਾਸੇ, ਸੈਂਟਾ ਕਲੇਟਾ ਵਾਲੇ ਪਾਸੇ ਵੀ ਜਿਹੜੀ ਅੱਗਾਂ ਉੱਧਰ ਲੱਗੀਆਂ ਹੋਈਆਂ ਆ। ਸੋ ਕਾਫੀ ਐਕਟਿਵ ਫਾਇਰਸ ਜਿਹੜੀਆਂ ਆ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਚੱਲ ਰਹੀਆਂ ਹੈਗੀਆਂ ਨੇ। ਸੋ ਸਾਰੇ ਜਣੇ ਆਪੋ ਆਪਣਾ ਜਿਹੜਾ ਇhtiyਾਤ ਰੱਖਣ। ਅਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ PGN ਨੇ ਮਸਲੇ ਦੇ ਉੱਤੇ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ, ਕਈਆਂ ਨੂੰ ਤਾਂ ਰਾਹਤ ਮਿਲੀ ਆ, ਪਰ ਬਹੁਤ ਸਾਰੇ ਜਿਹੜੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਆ, ਉਹਨਾਂ ਨੂੰ ਅਜੇ ਕਿਸੇ ਤਰੀਕੇ ਦੀ ਰਾਹਤ ਆ ਉਹ ਨਹੀਂ ਮਿਲੀ ਹੋਈ। ਅਜੇ ਤੱਕ ਬਿਜਲੀ ਜਿਹੜੀ ਆ, ਇਲੈਕਟ੍ਰਿਸਿਟੀ ਆ, ਉਹ ਕਈਆਂ ਦੀ ਪਾਵਰ ਆ ਉਹ ਵਾਪਸ ਨਹੀਂ ਆਈ। ਲੇਕ ਕਾਉਂਟੀ ਦੇ ਵਿੱਚ ਪਿਛਲੇ ਕਹਿੰਦੇ ਇਸੇ ਮੰਗਲਵਾਰ ਦੀ ਜਿਹੜੀ ਉਹ ਬਿਜਲੀ ਗਈ ਹੋਈ ਆ, ਸ਼ੁੱਕਰਵਾਰ ਦਾ ਦਿਨ ਹੋ ਗਿਆ ਆ, ਅਤੇ ਵਿੱਚੋਂ ਬਹੁਤ ਘੱਟ ਅਜੇ 2-4% ਲੋਕਾਂ ਦੀ ਜਿਹੜੀ ਕਸਟਮਰਸ ਦੀ ਉਹਨਾਂ ਨੇ ਬਿਜਲੀ ਵਾਪਸ ਕਰ ਲਈ ਆ। ਸੋ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਪ੍ਰੋਬਲਮ ਹੈ। ਸੈਂਟਾ ਕਲੈਰਾ ਜਿਹੜੀ ਆਪਣੀ ਕਾਉਂਟੀ ਆ, ਇਸ ਦੇ ਵਿੱਚ ਵੀ 88% ਜਿਹੜੇ ਕਸਟਮਰਸ ਸੀਗੇ ਜਿਨ੍ਹਾਂ ਦੀ ਬਿਜਲੀ ਗਈ ਸੀ, ਉਹਨਾਂ ਦੇ ਵਿੱਚ 88% ਦੀ ਜਿਹੜੀ ਅਜੇ ਬਿਜਲੀ ਵਾਪਸ ਆਈ ਹੈ। ਅਜੇ ਵੀ 12% ਲੋਕ ਆ ਉਹ ਬਿਜਲੀ ਤੋਂ ਬਗੈਰ ਜਿਹੜੇ ਉੱਧਰ ਰਹਿ ਰਹੇ ਨੇ। ਓਵਰਆਲ ਪਾਪੂਲੇਸ਼ਨ ਨਹੀਂ, ਜਿੰਨਿਆਂ ਦੀ ਬਿਜਲੀ ਗਈ ਸੀ ਉਹਨਾਂ ਦੇ ਵਿੱਚੋਂ 12% ਜਿਹੜੇ ਲੋਕ ਆ ਉਹ ਜਿਹੜੇ ਬਿਜਲੀ ਤੋਂ ਬਗੈਰ ਨਹੀਂ। ਹੋਰ ਵੀ ਕਈ ਥਾਵਾਂ ਦੇ ਉੱਤੇ ਇੱਦਾਂ ਹੀ ਜਿਹੜੀ ਬਿਜਲੀ ਦੀ ਸਮੱਸਿਆ ਆ ਰਹੀ ਆ। ਵੈਸੇ ਹਰਜੋਤ ਸਿੰਘ ਜੀ, ਬਹੁਤ ਇੱਕ ਸੋਚਣ ਵਾਲੀ ਗੱਲ ਆ ਵੀ 4-4, 5-5 ਦਿਨ ਲੋਕ ਬਿਜਲੀ ਤੋਂ ਬਗੈਰ ਨੇ। ਜਿਹੜੇ ਸਮਾਲ ਬਿਜ਼ਨਸ ਵਾਲੇ ਹੋਣਗੇ, ਉਹਨਾਂ ਦਾ ਬਹੁਤ ਸਾਰਾ ਸਮਾਨ ਵਿਦਆਊਟ ਰੈਫਰੀਜਰੇਸ਼ਨ ਜਿਹੜਾ ਉਹ ਖ਼ਰਾਬ ਹੋਊਗਾ। PG&E ਦਾ ਉੱਦਾਂ ਕਹਿੰਦੇ ਆ ਵੀ ਜੇ 48 ਘੰਟੇ ਤੋਂ ਵੱਧ ਬਿਜਲੀ ਜਾਵੇ ਤਾਂ ਤੁਸੀਂ ਕਲੇਮ ਕਰ ਸਕਦੇ, ਪਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਆਲਰੇਡੀ ਕਹਿ ਦਿੱਤਾ ਵੀ ਅਸੀਂ ਕਿਸੇ ਤਰੀਕੇ ਦਾ ਜਿਹੜਾ ਕਲੇਮ ਆ ਉਹ ਜਿਹੜਾ ਉਹ ਨਹੀਂ ਕਿਸੇ ਦਾ ਜਿਹੜਾ ਉਹ ਭਰਨਾ। ਸੋ ਹੁਣ ਇਹ ਨਹੀਂ ਪਤਾ ਵੀ ਇੰਸ਼ੋਰੈਂਸਾਂ ਇਸ ਨੂੰ ਜਿਹੜਾ ਉਹ ਭਰਨਗੀਆਂ ਨਹੀਂ ਭਰਨਗੀਆਂ। ਇਹ ਹਰਜੋਤ ਸਿੰਘ ਜੀ, ਤੁਸੀਂ ਇਸ ਦੇ ਬਾਰੇ ਥੋੜ੍ਹਾ ਜ਼ਿਆਦਾ ਦੱਸ ਸਕਦੇ ਹੋ? ਜੀ, ਇੰਸ਼ੋਰੈਂਸਾਂ ਵੀ ਜ਼ਿਆਦਾ ਨਹੀਂ ਕਵਰ ਕਰਦੀਆਂ। ਉਹ ਕਹਿੰਦੇ $500 ਤੋਂ ਹੀ ਕਵਰ ਕਰਦੇ ਆ, ਫਿਰ ਡਿਡਕਟੀਬਲ ਹੁੰਦਾ ਹੈਗਾ ਆ, ਅਤੇ ਉਹ ਕੋਈ ਐਡਾ ਖਾਸ ਫਾਇਦਾ ਨਹੀਂ ਹੁੰਦਾ ਹੈਗਾ। ਫਿਰ ਮੁੜ ਕੇ ਇੰਸ਼ੋਰੈਂਸਾਂ ਦੇ ਰੇਟ ਚੱਕ ਹੋ ਜਾਂਦੇ ਆ। ਅਤੇ ਆਪਾਂ ਰਾਜਕਰਮਵੀਰ ਸਿੰਘ ਜੀ ਅੱਗਾਂ ਦੀ ਇੱਕ ਵਾਰੀ ਫਿਰ ਅਪਡੇਟ ਦੱਸ ਦਈਏ, ਕਿਉਂਕਿ ਕਾਫੀ ਜ਼ਿਆਦਾ ਉੱਥੇ ਭਿਆਨਕ ਸਥਿਤੀ ਬਣੀ ਹੋਈ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਲੇਟੈਸਟ ਜਿਹੜੀ ਨਿਊਜ਼ ਆ ਰਹੀ ਹੈਗੀ ਆ, 25 ਤੋਂ ਵੱਧ ਘਰ ਆਲਰੇਡੀ ਸੜ ਕੇ ਜਿਹੜੇ ਸੁਆਹ ਹੋ ਚੁੱਕੇ ਹੈਗੇ ਆ। 4700 ਏਕੜ ਦੇ ਵਿੱਚ ਜਿਹੜੀ ਆ ਸਿਲਮਰ ਨਾਰਥ ਵੈਸਟ ਆਫ ਡਾਊਨਟਾਊਨ ਲਾਸ ਐਂਜਲਸ ਜਿਹੜਾ ਆ, ਉੱਥੇ ਅੱਗ ਲੱਗੀ ਹੋਈ ਆ। ਇਵੈਕੂਏਸ਼ਨ ਆਰਡਰ ਜਿਹੜੇ ਆ ਉੱਥੇ ਡਿਕਲੇਅਰ ਕਰ ਦਿੱਤੇ ਗਏ। ਐਮਰਜੈਂਸੀ ਵੀ ਉਸ ਕਾਉਂਟੀ ਦੇ ਵਿੱਚ ਡਿਕਲੇਅਰ ਕਰ ਦਿੱਤੀ ਆ। ਹੰਡਰਡਸ ਐਂਡ ਥਾਊਜ਼ੈਂਡਸ ਆਫ ਲੋਕ ਜਿਹੜੇ ਆ ਉੱਥੋਂ ਕਹਿੰਦੇ ਹੁਣ ਭੱਜ ਰਹੇ ਆ। ਹਾਈਵੇ 210 ਜਿਹੜਾ ਆ ਉਹਦੀ ਵੀ ਬਹੁਤ ਬੁਰੀ ਪੋਜੀਸ਼ਨ ਆ। ਮੈਂ ਤੁਹਾਨੂੰ ਸਾਰਿਆਂ ਨੂੰ ਹਾਈਵੇ 5, ਹਾਈਵੇ 405, ਹਾਈਵੇ 118 ਇਹ ਤੁਹਾਨੂੰ ਦੱਸ ਦਿੱਤਾ ਸੀ। ਅਤੇ
1 ਲੱਖ ਲੋਕ ਜਿਹੜੇ ਆ ਓਕਰੇਜ ਅਸਟੇਟ ਨੇਬਰਹੁੱਡ ਜਿਹੜੀ ਆ ਉਹਨੂੰ ਅਫੈਕਟ ਕਰ ਰਹੇ ਆ ਤੇ 20,000 ਘਰ ਜਿਹੜੇ ਆ ਕਹਿੰਦੇ ਇਮੀਡੀਏਟਲੀ ਅੱਗ ਦੇ ਏਰੀਏ ਦੇ ਵਿੱਚ ਆ ਗਏ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਾਂ ਜਿੰਨੇ ਵੀ ਉਸ ਏਰੀਏ 'ਚ ਰਹਿੰਦੇ ਆ ਜਾਂ ਜਿਹੜੇ ਟਰੱਕਾਂ ਵਾਲੇ ਹੈਗੇ ਆ, ਜਿਹੜੇ ਸੈਂਡੀਗੋ ਸਾਈਡ ਆ, ਪਲੀਜ਼ ਉੱਧਰ ਹੀ ਟਿਕੇ ਰਹੋ, ਅੱਗੇ ਆਓ ਨਾ, ਕਿਉਂਕਿ ਹਾਈਵੇ ਪੂਰੇ ਬੰਦ ਹੈਗੇ ਆ। ਤੇ ਇੱਧਰੋਂ ਵੀ ਜਿਹੜੇ ਜਾ ਰਹੇ ਬੇਕਰਸਫੀਲਡ 5 ਵੱਲੋਂ, ਸੋ ਅੱਗੇ ਨਾ ਜਾਓ। ਸੋ ਮੇਕ ਸ਼ੋਰ ਕਰਕੇ ਜਾਓ। ਸਿਚੁਏਸ਼ਨ ਬਹੁਤ ਜ਼ਿਆਦਾ ਜਿਹੜੀ ਬੁਰੀ ਬਣੀ ਹੋਈ ਆ, ਕਿਉਂਕਿ 70 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਆ ਹਵਾਵਾਂ ਉੱਥੇ ਚੱਲ ਰਹੀਆਂ ਆ। ਜਿਹੜੀ ਉੱਥੇ ਦੀ ਵੀ ਬਿਜਲੀ ਦੀ ਕੰਪਨੀ ਹੈਗੀ ਐਡੀਸਨ, ਉਹਨਾਂ ਨੇ 20,000 ਲੋਕਾਂ ਦੀਆਂ ਆਲਰੇਡੀ ਜਿਹੜੀਆਂ ਆ ਬਿਜਲੀ ਜਿਹੜੀ ਆ ਕੱਟ ਦਿੱਤੀ ਲਾਸ ਐਂਜਲਸ, ਵੈਂਚਰਾ ਤੇ ਸੈਨ ਬਰਨਾਰਡੀਨੋ ਤੇ ਕਰਨ ਕਾਉਂਟੀਜ਼ ਦੇ ਵਿੱਚ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਪ੍ਰੋਸੀਡਿੰਗ ਦੇ ਵਿੱਚ ਅੱਜ ਕੈਪੀਟਲ ਹਿੱਲ ਦੇ ਵਿੱਚ ਸਾਬਕਾ ਯੂਕਰੇਨ ਦੀ ਜਿਹੜੀ ਅੰਬੈਸਡਰ ਆ, ਉਸ ਨੇ ਆ ਕੇ ਜਿਹੜੇ ਆਪਣੇ ਬਿਆਨ ਦਰਜ ਕਰਾਏ। ਉਸ ਨੇ ਕਾਫੀ ਵੱਡਾ ਇੱਕ ਉਹ ਜਿਹੜਾ ਦੋਸ਼ ਆ ਉਹ ਲਾਇਆ ਆ। ਉਹਨਾਂ ਦੀ ਕਹਿੰਦੇ ਆ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਸੀਗਾ ਜਦੋਂ ਕ੍ਰਿਟਿਸਿਜ਼ਮ ਉਹਨਾਂ ਦਾ ਜਿਹੜਾ ਕੀਤਾ ਗਿਆ ਸੀਗਾ ਕਈ ਰਿਪਬਲਿਕਨ ਤੇ ਜਿਹੜੇ ਡੋਨਲਡ ਟਰੰਪ ਜਿਹੜੇ ਜੂਨੀਅਰ ਆ ਉਹਨਾਂ ਦੇ ਦੁਆਰਾ ਵੀ। ਇੱਥੋਂ ਤੱਕ ਜਿਹੜੀ ਇੱਕ ਗੱਲ ਸਾਹਮਣੇ ਆਈ ਹੈ, ਇੱਕ ਜਿਹੜੀ ਗੱਲ ਵਿੱਚ ਸਾਹਮਣੇ ਆਈ ਹੈ ਵੀ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਜਿਹੜੀ ਇਹ ਜ਼ੈਲੈਂਸਕੀ ਦੇ ਨਾਲ ਗੱਲਬਾਤ ਜਿਹੜੀ ਹੋਈ ਹੈ ਫੋਨ ਦੇ ਉੱਤੇ, ਜਿਹਦੇ ਵਿੱਚ ਬਾਈਡਨ ਦੇ ਉੱਤੇ ਉਹਨਾਂ ਨੇ ਕਰਨ ਦੇ ਲਈ ਆਖਿਆ ਵੀ ਤੁਸੀਂ ਇਸ ਨੂੰ ਜਿਹੜਾ ਉਹਨਾਂ ਦੀ ਜਾਂਚ ਜਿਹੜੀ ਕਰੋ, ਆਪਣੇ ਜਿਹੜੇ ਮੇਨ ਪੋਲੀਟੀਕਲ ਰਾਈਵਲ ਜੋ ਬਾਈਡਨ ਹੈਗੇ ਆ ਉਹਨਾਂ ਦੀ। ਸੋ ਉਸ ਦੇ ਵਿੱਚ ਇਹ ਜਿਹੜੀ ਹੁਣ ਟੈਸਟੀਮੋਨੀ ਦੇ ਵਿੱਚ ਇਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ, ਕਹਿੰਦੇ ਵੀ ਉਹਨਾਂ ਨੂੰ ਧਮਕਾਇਆ ਗਿਆ ਸੀਗਾ ਵੀ ਜੇ ਤੁਸੀਂ ਅਸਤੀਫੇ ਤੋਂ ਜਿਹੜਾ ਆ ਉਹ ਇਹ ਆਪਣੇ ਅਹੁਦੇ ਤੋਂ ਜਿਹੜਾ ਉਹ ਲਾਂਭੇ ਹੋ ਜਾਓ, ਵਰਨਾ ਜਿਹੜਾ ਕੁਛ ਹੋਰ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ। ਸੋ ਇਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਮਸਲਾ ਆ ਹੋਰ ਜ਼ਿਆਦਾ ਉਲਝਦਾ ਜਿਹੜਾ ਉਹ ਜਾਵੇਗਾ। ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਦੋਸ਼ਾਂ ਦੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਝੜੀਆਂ ਆ ਉਹ ਲੱਗ ਰਹੀਆਂ ਨੇ। ਨਵੇਂ ਤੋਂ ਨਵੇਂ ਲੋਕ ਆ ਕੇ ਜਿਹੜੇ ਆ ਉਹਨਾਂ ਨੂੰ ਸਾਹਮਣੇ ਜਿਹੜਾ ਉਹ ਆ ਕੇ ਇੱਦਾਂ ਦੇ ਬਿਆਨ ਦੇ ਰਹੇ ਆ। ਹੁਣ ਆਲਰੇਡੀ ਜਿਹੜਾ ਯੂਰਪੀਅਨ ਯੂਨੀਅਨ ਨੂੰ ਅੰਬੈਸਡਰ ਸੀ ਉਸ ਨੂੰ ਬਿਆਨ ਦੇਣ ਤੋਂ ਹੀ ਜਿਹੜਾ ਆ ਉਹਨਾਂ ਨੇ ਇਨਕਾਰ ਜਿਹੜਾ ਉਹ ਕਰ ਦਿੱਤਾ ਆ। ਕੱਲ੍ਹ ਜਿਹੜੇ ਕਮੇਟੀ ਦੇ ਦੁਆਰਾ ਕਾਂਗਰਸ ਨੇ ਇਨਫੈਕਟ ਜਿਹੜਾ ਆ ਰਿਕ ਪੈਰੀ ਆ ਜਿਹੜੇ ਚੀਫ ਹੈਗੇ ਨੇ ਐਨਰਜੀ ਵਾਲੇ ਪਾਸੇ ਸੈਕਟਰੀ ਨੇ ਮੇਨ, ਉਹਨਾਂ ਨੂੰ ਜਿਹੜਾ ਸਪੀਨਾ ਜਿਹੜਾ ਉਹ ਕੱਲ੍ਹ ਦਿੱਤਾ ਹੈ ਵੀ ਉਹ ਵੀ ਆ ਕੇ ਆਪਣੇ ਦਸਤਾਵੇਜ਼ ਅਤੇ ਆਪਣੇ ਬਿਆਨ ਜਿਹੜੇ ਆ ਕਾਂਗਰਸ ਦੇ ਸਾਹਮਣੇ ਆ ਕੇ ਜਿਹੜਾ ਉਹ ਦਰਜ ਕਰਾਉਣ। ਸੋ ਰੋਜ਼ਾਨਾ ਦੇ ਰੋਜ਼ਾਨਾ ਕੁਛ ਨਾ ਕੁਛ ਨਵਾਂ ਜਿਹੜਾ ਇਸ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਘਟਦਾ ਜਾ ਰਿਹਾ ਆ। ਅਤੇ ਕੱਲ੍ਹ ਜਿਹੜਾ ਰੂਡੀ ਗਿਲਿਆਨੀ ਆ ਉਸ ਦੇ 2 ਜਿਹੜੇ ਹੋਰ ਸਾਥੀ ਐਸੋਸੀਏਟਸ ਆ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਗਿਆ। ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਨਾਲੋਂ ਆਪਣੀ ਜਿਹੜੀ ਦੂਰੀ ਆ ਉਹ ਬਣਾ ਕੇ ਰੱਖੀ, ਕਹਿੰਦੇ ਮੈਨੂੰ ਨਹੀਂ ਪਤਾ ਉਹ ਕੌਣ ਨੇ ਅਤੇ ਮੈਂ ਉਹਨਾਂ ਨੂੰ ਜਿਹੜਾ ਨਹੀਂ ਜਾਣਦਾ। ਬਾਅਦ ਦੇ ਵਿੱਚ ਕਈਆਂ ਨੇ ਉਹਨਾਂ ਦੀਆਂ ਉਹ ਜਿਹੜੇ ਲੋਕ ਗ੍ਰਿਫਤਾਰ ਹੋਏ ਅਤੇ ਰਾਸ਼ਟਰਪਤੀ ਟਰੰਪ ਦੀਆਂ ਤਸਵੀਰਾਂ ਆ ਉਹ ਕੀਤੀਆਂ ਵੀ ਉਹ ਸਾਹਮਣੇ ਉਹ ਸ਼ੇਅਰ ਕੀਤੀਆਂ ਵੀ ਉਹ ਸਾਰੇ ਜਾਣੇ ਇਕੱਠੇ ਹੀ ਜਿਹੜੇ ਆ ਉਹ ਗੱਲਾਂ ਬਾਤਾਂ ਕਰਦੇ ਨਜ਼ਰ ਆ ਰਹੇ ਸੀਗੇ। ਸੋ ਕਈ ਕੁਛ ਜਿਹੜਾ ਇਸ ਟਾਈਮ ਮਸਲੇ ਦੇ ਵਿੱਚ ਹੋ ਰਿਹਾ। ਉੱਧਰ ਵਾਈਸ ਪ੍ਰੈਜ਼ੀਡੈਂਟ ਜਿਹੜੇ ਮਾਈਕ ਪੈਂਸ ਆ ਉਹ ਕਹਿੰਦੇ ਵੀ ਵਾਈਟ ਹਾਊਸ ਕੌਂਸਲ ਦੇ ਨਾਲ ਗੱਲਬਾਤ ਕਰ ਰਹੇ ਆ ਵੀ ਉਹ ਵੀ ਜਿਹੜੇ ਆਪਣੀਆਂ ਕਾਲਸ ਹੈਗੀਆਂ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਉਹਨਾਂ ਨੂੰ ਪਬਲਿਕ ਜਿਹੜਾ ਉਹ ਕਰਨ ਜਾ ਰਹੇ ਆ ਬਹੁਤ ਹੀ ਜਲਦ ਵੀ ਉਸ ਦੇ ਵਿੱਚ ਕੀ ਗੱਲਾਂ ਜਿਹੜੀਆਂ ਉੱਥੇ ਹੋਈਆਂ ਸੀ। ਸੋ ਕਾਫੀ ਜ਼ਿਆਦਾ ਮਸਲਾ ਜਿਹੜਾ ਆ ਉਹ ਇਸ ਟਾਈਮ ਇਹਨਾਂ ਦੇ ਲਈ ਗੰਭੀਰ ਜਿਹੜਾ ਉਹ ਬਣਦਾ ਜਾ ਰਿਹਾ। ਕਈ ਤਾਂ ਬਹੁਤ ਤਰੀਕੇ ਦੀਆਂ ਵੱਖੋ ਵੱਖਰੀਆਂ ਆਪੋ ਆਪਣੀਆਂ ਜਿਹੜੀਆਂ ਕਿਆਸਰੀਆਂ ਜਿਹੜੀਆਂ ਉਹ ਲਾ ਰਹੇ ਆ, ਪਰ ਇਸ ਟਾਈਮ ਓਵਰਆਲ ਜਿੰਨੇ ਵੀ ਕੰਟਰੋਵਰਸੀਜ਼ ਟਰੰਪ ਕਾਰਜਕਾਲ ਦੇ ਦੌਰਾਨ ਹੋਈਆਂ ਆ ਇਹ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਕੰਟਰੋਵਰਸੀ ਆ, ਕਿਉਂਕਿ ਇੰਪੀਚਮੈਂਟ ਦੀ ਇਨਕੁਆਇਰੀ ਆ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ। ਅਤੇ ਨਵੇਂ ਪੋਲਸ ਜਿਹੜੇ ਹਰਜੋਤ ਸਿੰਘ ਜੀ ਉਹ ਦੱਸ ਰਹੇ ਆ ਵੀ ਤਕਰੀਬਨ ਬੜੀ ਸਲਿਮ ਚਾਹੇ ਮੈਜੋਰਟੀ 51 ਤੋਂ 52% ਲੋਕ ਇੰਪੀਚਮੈਂਟ ਇਨਕੁਆਇਰੀ ਦੇ ਹੱਕ ਦੇ ਵਿੱਚ ਆ ਰਹੇ ਨੇ। ਫੌਕਸ ਨਿਊਜ਼ ਦੀ, NPR ਦੀ, PBS ਦੀ, ਇਹਨਾਂ ਦੀਆਂ ਵੱਖ-ਵੱਖ ਜਿਹੜੀਆਂ ਪੋਲਸ ਹੋਈਆਂ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਇੱਕ ਸਲਿਮ ਮੈਜੋਰਟੀ ਆ ਉਹ ਇੰਪੀਚਮੈਂਟ ਇਨਕੁਆਇਰੀ ਦੇ ਹੱਕ ਦੇ ਵਿੱਚ ਆ ਰਹੀ ਆ। ਸੋ ਹੌਲੀ ਹੌਲੀ ਲੋਕਾਂ ਦਾ ਵੀ ਇਸ ਪਾਸੇ ਵੱਲ ਨੂੰ ਰੁਝਾਨ ਜਿਹੜਾ ਉਹ ਆ ਰਿਹਾ। ਕਹਿੰਦੇ ਖਾਸ ਕਰਕੇ ਇਸ ਪੋਲਸ ਦੇ ਵਿੱਚ ਜਿਹੜੇ ਚੇਂਜ ਦੇਖੇ ਗਏ ਉਹ ਇੰਡੀਪੈਂਡੈਂਟ ਵੋਟਰ ਦੇ ਜਿਹੜੇ ਦੇਖੇ ਗਏ ਆ, ਜਿਹੜੇ ਇੱਕ ਟਾਈਮ ਦੇ ਉੱਤੇ ਇੰਪੀਚਮੈਂਟ ਇਨਕੁਆਇਰੀ ਦੇ ਖਿਲਾਫ ਸੀਗੇ, ਪਰ ਉਹ ਜਿੱਦਾਂ ਰੋਜ਼ਾਨਾ ਕੁਛ ਨਾ ਕੁਛ ਘਟਨਾਕ੍ਰਮ ਜਿਹੜਾ ਹੋ ਰਿਹਾ ਆ ਉਸ ਨੂੰ ਦੇਖਦੇ ਹੋਏ ਇੰਪੀਚਮੈਂਟ ਇਨਕੁਆਇਰੀ ਦੇ ਹੱਕ ਦੇ ਵਿੱਚ ਉਹ ਆ ਰਹੇ ਨੇ। ਹੁਣ ਦੇਖਦੇ ਹਾਂ ਵੀ ਕਾਂਗਰਸ ਜਿਹੜੇ ਕਿਹਨਾਂ ਨੂੰ ਬੁਲਾ ਕੇ ਕਿੱਦਾਂ ਦੇ ਬਿਆਨ ਦਰਜ ਕਰਕੇ ਅਤੇ ਫਿਰ ਇੰਪੀਚਮੈਂਟ ਦੇ ਕੋਈ ਆਰਟੀਕਲ ਲਾਉਂਦੀ ਆ ਜਾਂ ਫਿਰ ਇਹ ਜਿਹੜਾ ਮਸਲਾ ਆ ਉਹ ਠੰਡਿਆ ਹੋ ਜਾਊਗਾ। ਪਰ ਲੱਗਦਾ ਨਹੀਂ ਹਰਜੋਤ ਸਿੰਘ ਜੀ ਵੀ ਡੈਮੋਕ੍ਰੇਟ ਜਿਹੜੇ ਆ ਹੁਣ ਇਸ ਮਸਲੇ ਨੂੰ ਜਿਹੜਾ ਉਹ ਠੰਡਾ ਹੋਣ ਦੇਣਗੇ ਅਤੇ ਜਿੱਦਾਂ ਦੀਆਂ ਗੱਲਾਂ
ਹੁਣ ਸਾਹਮਣੇ ਆ ਰਹੀਆਂ ਆ, ਇਹ ਰਾਸ਼ਟਰਪਤੀ ਟਰੰਪ ਨੂੰ ਕਾਫੀ ਤੱਤੇ ਪਾਣੀ ਦੇ ਵਿੱਚ ਜਿਹੜੀਆਂ ਉਹ ਪਾ ਸਕਦੀਆਂ ਆ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਕਹਿੰਦੇ ਵੀ ਲਗਭਗ 4 ਦੇ ਕਰੀਬ ਜਿਹੜੇ ਨੈਸ਼ਨਲ ਸਿਕਿਉਰਿਟੀ ਆਫੀਸ਼ੀਅਲ ਸੀਗੇ, ਉਹਨਾਂ ਨੇ ਜਿਹੜੇ ਵਾਈਟ ਹਾਊਸ ਦੇ ਲਾਇਰ ਆ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਕੀਤੀ ਆ। ਉਹ ਤੋਂ ਪਹਿਲਾਂ ਤੇ ਉਹ ਤੋਂ ਬਾਅਦ ਵੀ ਜਿਹੜਾ ਆ ਵਾਈਟ ਹਾਊਸ ਉਹ ਇਸ ਇਸ਼ੂ ਦੇ ਉੱਤੇ ਯੂਕਰੇਨ ਦੇ ਨਾਲ ਗੱਲਬਾਤ ਕਰ ਰਿਹਾ ਹੈਗਾ। ਸੋ ਕਾਫੀ ਲੋਕ, ਜਿਸ ਤਰ੍ਹਾਂ ਤੁਸੀਂ ਕਿਹਾ, ਉਹ ਅੱਗੇ ਆ ਰਹੇ ਹੈਗੇ ਆ। ਜੀ, ਇੱਕ ਪਹਿਲਾਂ ਵਿਸ਼ਵ ਬਲੋਵਰ ਸੀਗਾ, ਫਿਰ 2 ਵੀ ਜਿਹੜਾ ਹੋ ਗਏ ਸੀਗੇ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅੱਗੇ ਵੀ ਜਿਹੜੇ ਉਹ ਆ ਜਾਣ। ਸੋ ਵਿਸਲ ਬਲੋਵਰ ਨੇ ਤਾਂ ਜਿੱਦਾਂ ਕਹਿੰਦੇ ਵੀ ਆਪਣੇ ਰਾਸ਼ਟਰਪਤੀ ਟਰੰਪ ਨੇ ਕਾਫੀ ਅਬਿਊਜ਼ ਕੀਤਾ ਪਾਵਰ ਨੂੰ, ਅਤੇ ਕਹਿੰਦੇ ਇਹੀ ਨਹੀਂ, ਜਿਹੜੇ ਵਾਈਟ ਹਾਊਸ ਦੇ ਕਈ ਅਫੀਸ਼ੀਅਲਸ ਆ ਉਹਨਾਂ ਨੇ ਇਸ ਸਾਰੀ ਚੀਜ਼ ਨੂੰ ਕਵਰ ਅਪ ਕਰਨ ਦੇ ਵਿੱਚ ਵੀ ਜਿਹੜਾ ਰਾਸ਼ਟਰਪਤੀ ਟਰੰਪ ਦਾ ਜਿਹੜਾ ਉਹ ਸਾਥ ਦਿੱਤਾ ਆ। ਸੋ ਇਹ ਕਾਫੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲਈ ਸਮੱਸਿਆ ਉਹ ਵਧਣ ਵਾਲੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਨੋਬਲ ਪੀਸ ਪ੍ਰਾਈਜ਼ ਜਿਹੜਾ ਆ ਉਹ ਇਸ ਵਾਰ ਇਥੀਓਪੀਆ ਦੇ ਜਿਹੜਾ ਪ੍ਰਾਈਮ ਮਿਨਿਸਟਰ ਐਬੀ ਅਹਿਮਦ ਉਹਨਾਂ ਨੂੰ ਕਹਿੰਦੇ ਆ ਉਹ ਦਿੱਤਾ ਗਿਆ। 2019 ਦਾ ਜਿਹੜਾ ਨੋਬਲ ਪੀਸ ਪੁਰਸਕਾਰ ਆ ਇਹਨਾਂ ਨੂੰ ਦਿੱਤਾ ਗਿਆ ਆ। ਇਹ ਇਥੀਓਪੀਆ ਦੀ ਉਹਨਾਂ ਦੇ ਜਿਹੜਾ ਗਵਾਂਢੀ ਮੁਲਕ ਹੈਗਾ ਆ ਇਰੀਟਰੀਆ, ਉਹਨਾਂ ਦੇ ਨਾਲ ਪਿਛਲੇ 20 ਸਾਲਾਂ ਤੋਂ ਜੰਗ ਜਿਹੜੀ ਆ ਉਹ ਚੱਲ ਰਹੀ ਸੀ, ਉਹ ਵਾਰ ਜਿਹੜੀ ਉਹ ਚੱਲ ਰਹੀ ਸੀਗੀ। ਓਸਲੋ ਨਾਰਵੇ ਦੇ ਵਿੱਚ ਇਹ ਜਿਹੜਾ ਨੋਬਲ ਜਿਹੜੀ ਕਮੇਟੀ ਹੈਗੀ ਨੋਬਲ ਪੀਸ ਪ੍ਰਾਈਜ਼ ਵਾਲੀ, ਉਹਨਾਂ ਨੇ ਜਿਹੜਾ ਆ ਇਹ ਐਲਾਨਿਆ ਆ। ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਐਬੀ ਅਹਿਮਦ ਨੇ ਕੰਮ ਕੀਤਾ ਇਥੀਓਪੀਆ ਅਤੇ ਇਰੀਟਰੀਆ ਦਾ ਜਿਹੜਾ ਕੌਨਫਲਿਕਟ ਆ ਉਸ ਨੂੰ ਘਟਾਉਣ ਦੇ ਲਈ, ਕਹਿੰਦੇ ਇਸ ਦੇ ਲਈ ਉਹ ਕਾਫੀ ਜਿਹੜੇ ਇਸ ਚੀਜ਼ ਦੇ ਜਿਹੜੇ ਹੱਕਦਾਰ ਨਜ਼ਰ ਆਉਂਦੇ ਨੇ। 43 ਸਾਲਾਂ ਦੇ ਇਹ ਪ੍ਰਾਈਮ ਮਿਨਿਸਟਰ ਉੱਥੇ ਦੇ ਹੈਗੇ ਨੇ, ਅਤੇ ਉਹਨਾਂ ਦਾ ਜਿਹੜਾ ਇਹ ਕਹਿੰਦੇ ਵੀ ਰੋਲ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਵੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਵਧੇ ਅਤੇ ਜਿਹੜਾ ਕੌਨਫਲਿਕਟ ਜਿਹੜਾ ਉਹ ਘਟੇ। ਸੋ ਇਸ ਦੇ ਚੱਲਦਿਆਂ ਇਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜਾ ਸਨਮਾਨ ਆ ਉਹ ਮਿਲ ਰਿਹਾ ਆ। ਸੋ ਨੋਬਲ ਪੀਸ ਪ੍ਰਾਈਜ਼ ਜਿਹੜਾ ਜਿੱਤਦਾ ਆ ਉਹਨਾਂ ਨੂੰ ਵਰਲਡ ਦੇ ਵਿੱਚ ਰੈਕੋਗਨਾਈਜੇਸ਼ਨ, ਮਾਨ ਸਨਮਾਨ ਤਾਂ ਜਿਹੜਾ ਮਿਲਦਾ ਹੀ ਆ, ਨਾਲ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਕਾਫੀ ਹੰਡਰਡਸ ਆਫ ਥਾਊਜ਼ੈਂਡਸ ਆਫ ਡਾਲਰ ਜਿਹੜੇ ਆ ਉਹ ਵੀ ਇਨਾਮ ਦੇ ਵਜੋਂ ਜਿਹੜੇ ਉਹ ਦਿੱਤੇ ਜਾਂਦੇ ਨੇ। ਜੀ, ਅਗਲੀ ਖਬਰ ਜਿਹੜੀ ਹੈ ਟਰਕੀ ਦੇ ਨਾਲ ਰਿਲੇਟਡ ਹੈ। ਟਰਕੀ ਨੇ ਆਲਰੇਡੀ ਸੀਰੀਆ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਵੀ 350 ਦੇ ਕਰੀਬ ਟਰਕੀ ਵਾਲੇ ਕਹਿੰਦੇ ਵੀ ਅਸੀਂ ਟੈਰਰਿਸਟ ਮਾਰ ਦਿੱਤੇ ਆ, ਖਾਸ ਕਰਕੇ ਜਿਹੜੇ ਕੁਰਦਾਂ ਨੂੰ ਹੀ ਜਿਹੜਾ ਉਹ ਅੱਤਵਾਦੀ ਜਿਹੜਾ ਕੁਰਦ ਜਿਹੜੇ ਹੈਗੇ ਆ ਮਿਲੀਟੈਂਟਸ ਹੈਗੇ ਆ, ਅਤੇ 10,000 ਤੋਂ ਵੱਧ ਜਿਹੜੇ ਆਈਸਿਸ ਦੇ ਬੰਦੇ ਆ ਉਹ ਕੁਰਦਾਂ ਨੇ ਜਿਹੜੇ ਆ ਜੇਲ੍ਹਾਂ 'ਚ ਰੱਖੇ ਹੋਏ ਆ। ਅਤੇ ਹੁਣ ਰਸ਼ੀਆ ਦੇ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ, ਉਹ ਕਹਿੰਦੇ ਆ ਵੀ ਉਹ ਜਿਹੜੇ ਬੰਦੇ ਫੜ ਕੇ ਰੱਖੇ ਆ, ਜਿਸ ਹਿਸਾਬ ਨਾਲ ਟਰਕੀ ਵਾਲੇ ਅਟੈਕ ਕਰ ਰਹੇ ਆ, ਅਤੇ ਉਹ ਜੇਲ੍ਹਾਂ ਵਿੱਚੋਂ ਭੱਜ ਸਕਦੇ ਹੈਗੇ ਆ। ਸੋ ਕਾਫੀ ਸਿਚੁਏਸ਼ਨ ਉੱਥੇ ਜਿਹੜੀ ਬੈਡ ਬਣੀ ਹੋਈ ਆ, ਅਤੇ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ ਛੱਡ ਕੇ ਬਾਹਰ ਤੁਰੇ ਹੋਏ ਹੈਗੇ। ਬਿਲਕੁਲ, ਰਾਸ਼ਟਰਪਤੀ ਟਰੰਪ ਨੇ ਕੁਰਦਾਂ ਦੇ ਨਾਲ ਕਹਿੰਦੇ ਬਹੁਤ ਵੱਡਾ ਧੋਖਾ ਜਿਹੜਾ ਆ ਉਹ ਕਮਾਇਆ ਆ। ਪਿਛਲੇ ਕਈ ਸਾਲਾਂ ਤੋਂ ਜਿਹੜਾ ਕੁਰਦਾਂ ਨੇ ਮਦਦ ਕੀਤੀ ਆਈਸਿਸ ਕੈਲੀਫੇਟ ਆ ਉਸ ਦੇ ਖਿਲਾਫ ਜਿਹੜਾ ਲੜਨ ਦੇ ਲਈ, ਚਾਹੇ ਅਮਰੀਕੀ ਥੋੜ੍ਹੀ ਗਿਣਤੀ ਦੇ ਵਿੱਚ ਫੌਜੀ ਸੀਗੇ, ਉਹ 60,000 ਤੋਂ ਵੱਧ ਜਿਹੜੇ ਕਹਿੰਦੇ ਕੁਰਦ ਜਿਹੜੇ ਉਹਨਾਂ ਦੇ ਨਾਲ ਲੜ ਰਹੇ ਸੀ। ਕੀ ਔਰਤਾਂ, ਕੀ ਜਨਾਨੀਆਂ ਅਤੇ ਕੀ ਜਿਹੜੇ ਬੰਦੇ ਆ ਉਹ ਸਾਰੇ ਜਾਣੇ ਲੜ ਰਹੇ ਸੀਗੇ। ਅਤੇ ਰਾਸ਼ਟਰਪਤੀ ਟਰੰਪ ਨੇ ਇੱਕਦਮ ਜਿਹੜਾ ਇਹ ਪਾਲਿਸੀ ਦੇ ਵਿੱਚ ਚੇਂਜ ਕੀਤਾ, ਟਰਕੀ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਫਰੀ ਹੈਂਡ ਜਿਹੜਾ ਉਹ ਦੇ ਦਿੱਤਾ। ਜਦ ਉਹਨਾਂ ਦੀ ਅਰਡੋਗਨ ਦੇ ਨਾਲ ਉੱਥੋਂ ਦੇ ਟਰਕੀ ਦੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਹੋਈ ਆ, ਦੋਨਾਂ ਹੀ ਪਾਰਟੀਆਂ ਦੇ ਵੱਲੋਂ ਸਾਂਝੇ ਮਤੇ ਦੇ ਨਾਲ ਇਸ ਪਾਲਿਸੀ ਦੀ ਜਿਹੜੀ ਆਲੋਚਨਾ ਆ ਉਹ ਅਮਰੀਕਾ ਦੇ ਅੰਦਰ ਰਾਸ਼ਟਰਪਤੀ ਟਰੰਪ ਦੀ ਜਿਹੜੀ ਉਹ ਕੀਤੀ ਗਈ। ਰਾਸ਼ਟਰਪਤੀ ਟਰੰਪ ਫਿਰ ਉਹੀ ਗੱਲ ਆ, ਉਹ ਉਹਨਾਂ ਨੇ ਮੰਨਣਾ ਨਹੀਂ, ਫਿਰ ਝੂਠ ਬੋਲਣ ਲੱਗ ਗਏ। ਕਹਿੰਦੇ ਕਰਦਾਂ ਨੇ ਕਦੀ ਸਾਡੀ ਮਦਦ ਹੀ ਨਹੀਂ ਕੀਤੀ, ਕਹਿੰਦੇ ਚਾਹੇ ਪੁਰਾਣੇ ਜਿਹੜੇ ਸਮੇਂ ਦੀਆਂ ਜਿਹੜੀਆਂ ਆ ਉਹ ਚੀਜ਼ਾਂ ਨੂੰ ਜਿਹੜਾ ਉਹ ਨੋਟ ਕਰ ਲਓ। ਸੋ ਇੱਕ ਵਾਰੀ ਫਿਰ ਆਪਣੇ ਆਪ ਨੂੰ ਜਿਹੜਾ ਉਹ ਸਹੀ ਸਾਬਤ ਕਰਨ ਦੇ ਲਈ ਲੋਕਾਂ ਨੂੰ ਬੱਸ ਦੇ ਹੇਠਾਂ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਉਹ ਸੁੱਟ ਦਿੱਤਾ। ਹਜ਼ਾਰਾਂ ਹੀ ਲੋਕਾਂ ਦੀ ਉਹਨਾਂ ਦੀ ਉੱਥੇ ਜਿਹੜੀ ਉਹ ਜਾਨ ਗਈ ਆਈਸਿਸ ਦੇ ਨਾਲ ਲੜਨ ਦੇ ਲਈ। ਅਮਰੀਕਾ ਦੀ ਜਿਹੜੀ ਮਦਦ ਕੀਤੀ, ਅਤੇ ਅਮਰੀਕਾ ਨੇ ਅਖੀਰ ਦੇ ਵਿੱਚ ਜਿਹੜਾ ਆਪਣਾ ਹੱਥ ਆ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਿਹੜਾ ਹੱਥ ਖਿੱਚ ਲਿਆ। ਇਨਫੈਕਟ ਐਡਮਿਨਿਸਟ੍ਰੇਸ਼ਨ ਦੇ ਨਾਲੋਂ ਜਿਹੜੇ ਖੁਦ ਰਾਸ਼ਟਰਪਤੀ ਟਰੰਪ ਦਾ ਇਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਉਹ ਹੱਥ ਸੀਗਾ। ਹੁਣ ਜਿਹੜੇ ਅੱਜ ਜਿਹੜੀ ਹਰਜੋਤ ਸਿੰਘ ਜੀ ਆਪਾਂ ਇੱਕ ਜਿਹੜੇ ਫੌਜੀ ਜਰਨੈਲ ਦੀ ਜਿਹੜੀ ਗੱਲਬਾਤ ਉਹ ਸੁਣਦੇ ਆ ਰਹੇ ਸੀਗੇ, ਤਾਂ ਉਹ ਵੀ ਦੱਸ ਰਹੇ ਸੀਗੇ ਵੀ ਉਹਨਾਂ ਦੇ ਨਾਲ ਬਹੁਤ ਮਾੜੀ ਚੀਜ਼ ਆ। ਅਤੇ ਕਹਿੰਦੇ ਵੀ ਉਹ ਜਿਹੜਾ ਰਾਸ਼ਟਰਪਤੀ ਟਰੰਪ ਦਾਅਵਾ ਕਰੀ ਜਾਂਦੇ ਵੀ ਯੂਰਪ ਦੇ ਵਿੱਚ ਚਲ ਜਾਣੇ, ਕਹਿੰਦੇ ਯੂਰਪ 'ਚ ਨਹੀਂ ਜਾਣੇ, ਉਹ ਜਿਹੜੇ ਮੋਸਟਲੀ ਆ ਉਹ ਸੀਰੀਆ ਵਾਲੇ ਹੀ ਆ, ਅਤੇ ਉਹਨਾਂ ਨੇ ਉੱਥੇ ਹੀ ਜਿਹੜਾ ਉਹ ਰਹਿਣਾ, ਅਤੇ ਉੱਥੇ ਦੁਬਾਰਾ ਆਈਸਿਸ ਦੇ ਜਿਹੜੇ ਪਣਪਣ ਦੀ ਅਤੇ ਦੁਬਾਰਾ ਉਹਦੇ ਪੁੰਗਰਨ ਦੀ ਜਿਹੜੀ ਆ ਉਹਨਾਂ ਨੂੰ ਜਿਹੜੇ ਇੱਕ ਚਾਂਸ ਜਿਹੜਾ ਉਹ ਮਿਲ ਜਾਊਗਾ। ਸੋ ਕਹਿੰਦੇ ਵੀ ਨੈਗੋਸੀਏਸ਼ਨ ਦੁਬਾਰਾ ਟਰਕੀ ਦੇ ਨਾਲ ਜਿਹੜੀ ਉਹ ਹੋਣੀ ਚਾਹੀਦੀ। ਲਗਾਤਾਰ 3 ਦਿਨ ਹੋ ਗਏ ਉਹਨਾਂ ਦੇ ਉੱਤੇ ਜਿਹੜੇ ਫੌਜੀ ਹਮਲੇ ਆ, ਬੰਬਾਰਡਮੈਂਟ, ਮਿਜ਼ਾਈਲਾਂ, ਉਹ ਸਾਰਾ ਕੁਛ ਜਿਹੜਾ ਉਹਨਾਂ ਦੇ ਉੱਤੇ ਹੋ ਰਿਹਾ ਆ। ਸੋ ਕੁਰਦ ਲੋਕ ਜਿਹੜੇ ਆ ਉਹ ਇਸ ਟਾਈਮ
ਇਸ ਟਾਈਮ ਤਾਂ ਉਹਨਾਂ ਨੂੰ ਜਿਹੜੇ ਕਹਿ ਲਓ ਜੀਣ ਦੇ ਜਿਹੜੇ ਉਲਾਲੇ ਪਏ ਹੋਏ ਆ ਵੀ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬਣਨਾ ਕੀ ਹੈ, ਕਿਉਂਕਿ ਉਹਨਾਂ ਨੂੰ ਆਈਸਿਸ ਤੋਂ ਫਿਰ ਛੱਡ ਕੇ ਫਿਰ ਟਰਕੀ ਦੇ ਨਾਲ ਜਿਹੜਾ ਆਮੋ ਸਾਹਮਣੇ ਉਹ ਹੋਣਾ ਪੈਣਾ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਈਰਾਨ ਤੋਂ ਆ ਰਹੀ। ਈਰਾਨ ਦੇ ਵਿੱਚ ਕੱਲ੍ਹ ਇੱਕ ਆਇਲ ਟੈਂਕਰ ਨੂੰ ਜਿਹੜਾ ਸਾਊਦੀ ਅਰੇਬੀਆ ਦੇ ਲਾਗੇ ਸੀ ਮਿਸਲਸ ਦੇ ਨਾਲ ਅਟੈਕ ਕੀਤਾ ਗਿਆ, ਜਿਹਦੇ ਨਾਲ ਉਹ ਟੈਂਕਰ ਜਿਹੜਾ ਆ ਲੀਕ ਗੈਸ ਉਹਦੇ 'ਚੋਂ ਜਿਹੜੀ ਹੈਗੀ ਆ ਉਹ ਲੀਕ ਹੋਣੀ ਵੀ ਸ਼ੁਰੂ ਹੋ ਗਈ। ਸੋ ਜਿਹੜਾ ਇਹ ਟੈਂਕਰ ਸੀ ਨੈਸ਼ਨਲ ਇਰਾਨੀਅਨ ਆਇਲ ਕੰਪਨੀ ਜਿਹੜੀ ਆ ਉਹ ਉਹਨੂੰ ਓਨ ਕਰਦੀ ਸੀਗੀ, ਅਤੇ ਰੈੱਡ ਸੀ ਦੇ ਲਾਗੇ ਜਿਹੜਾ ਸਾਊਦੀ ਅਰੇਬੀਆ ਪੋਰਟ ਸਿਟੀ ਆਫ ਜੈਡਾ ਆ ਉੱਥੇ ਜਿਹੜੀ ਘਟਨਾ ਵਾਪਰੀ ਹੈਗੀ ਆ। ਸੋ ਇਹਦੇ ਨਾਲ ਜਿਹੜੀ ਈਰਾਨ ਅਤੇ ਸਾਊਦੀ ਅਰੇਬੀਆ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਟੈਨਸ਼ਨ ਆ ਉਹ ਵਧੂਗੀ। ਜੀ ਰਾਸ਼ਟਰਪਤੀ ਟਰੰਪ ਨੂੰ ਅੱਜ ਇੱਕ ਹੋਰ ਜਿਹੜਾ ਝਟਕਾ ਲੱਗਾ ਹੈ, ਜਦ US ਕੋਰਟ ਆਫ ਅਪੀਲ ਜਿਹੜੀ ਆ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਖਿਲਾਫ ਜਿਹੜਾ ਇੱਕ ਫੈਸਲਾ ਸੁਣਾਇਆ। ਇੱਕ ਲੋਅਰ ਕੋਰਟ ਨੇ ਆਗਿਆ ਦੇ ਦਿੱਤੀ ਸੀ ਵੀ ਜਿਹੜੇ ਹਾਊਸ ਦੇ ਸਪੀਨਾ ਆ, ਹਾਊਸ ਨੇ ਜਿਹੜਾ ਸਪੀਨਾ ਕੀਤਾ ਸੀਗਾ ਟੈਕਸ ਡਾਕੂਮੈਂਟਸ ਲੈਣ ਦੇ ਲਈ ਪਿਛਲੇ 8 ਸਾਲਾਂ ਦਾ, ਉਸ ਨੂੰ ਉਹਨਾਂ ਦੀ ਆਗਿਆ ਮਿਲ ਗਈ ਸੀ। ਫਿਰ ਉਹਨਾਂ ਨੇ ਕੁਛ ਚਿਰ ਦੇ ਲਈ ਇਸ ਦੇ ਉੱਤੇ ਜਿਹੜੀ ਰੋਕ ਲਗਵਾਈ। ਫਿਰ US ਕੋਰਟ ਆਫ ਅਪੀਲਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਨਿੱਜੀ ਤੌਰ ਦੇ ਉੱਤੇ ਜਿਹੜੇ ਹੋ ਗਏ, ਅਤੇ ਅੱਜ ਕਹਿੰਦੇ US ਕੋਰਟ ਆਫ ਅਪੀਲਸ ਜਿਹੜੇ ਡਿਸਟ੍ਰਿਕਟ ਕੋਲੰਬੀਆ ਉਹਨਾਂ ਨੇ ਇੱਕ ਦੇ ਮੁਕਾਬਲੇ 2 ਦੀ ਰੂਲਿੰਗ ਦੇ ਨਾਲ ਇਸ ਦੀ ਆਗਿਆ ਜਿਹੜੀ ਉਹ ਦੇ ਦਿੱਤੀ ਆ ਵੀ ਹਾਊਸ ਨੇ ਜਿਹੜਾ ਸਪੀਨਾ ਕੀਤਾ ਸੀਗਾ, ਜਿਹੜਾ ਮਜ਼ਾਰਜ਼ USA ਕਰਕੇ ਜਿਹੜੀ ਇੱਕ ਅਕਾਊਂਟੈਂਟ ਫਰਮ ਹੈਗੀ ਆ ਜਿਨ੍ਹਾਂ ਦੇ ਨਾਲ ਰਾਸ਼ਟਰਪਤੀ ਟਰੰਪ ਲੰਮੇ ਸਮੇਂ ਤੋਂ ਉਹਨਾਂ ਦੇ ਉਹ ਕਲਾਇੰਟ ਹੈਗੇ ਆ, ਵੀ ਉਹ ਪਿਛਲੇ 8 ਸਾਲਾਂ ਦੇ ਉਹਨਾਂ ਦੇ ਜਿਹੜੇ ਅਕਾਊਂਟਿੰਗ ਦੇ ਰੈਕਰਡਸ ਆ ਉਹਨਾਂ ਦੇ ਹਵਾਲੇ ਜਿਹੜੇ ਉਹ ਕਰਨ। ਸੋ ਇੰਪੀਚਮੈਂਟ ਪ੍ਰੋਬ ਇੱਕ ਪਾਸੇ ਚੱਲ ਰਹੀ ਆ, ਦੂਜੇ ਪਾਸੇ ਜਿਹੜਾ ਉਹਨਾਂ ਦਾ ਟੈਕਸ ਦਾ ਜਿਹੜਾ ਹੈਗਾ ਆ ਉਹ ਲਗਾ ਕੇ ਜਿਹੜਾ ਉਹ ਰੱਖ ਰਹੇ ਆ, ਉਹ ਜਿਹੜਾ ਆ ਉਹ ਸਾਹਮਣੇ ਸ਼ਾਇਦ ਜਿਹੜਾ ਉਹ ਆ ਸਕਦਾ ਆ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਹੋਰ ਕਿੰਨੀ ਕੁ ਜਿਹੜੀ ਇਹ ਤਾਂ ਖੁਦ ਜਿਹੜੇ ਡੋਨਲਡ ਟਰੰਪ ਨੇ ਉਹ ਤਾਂ ਟਰਾਈ ਕਰਨਗੇ ਵੀ ਇਹ ਚੀਜ਼ ਜਿਹੜੀ ਨਾ ਘਟੇ। ਹੋ ਸਕਦਾ ਵੀ ਇਸ ਤੋਂ ਉਚਲੀ ਅਦਾਲਤ ਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਵੀ ਜਾਇਆ ਜਾ ਸਕਦਾ ਹੈ ਜਾਂ ਨਹੀਂ ਜਾਇਆ ਜਾ ਸਕਦਾ, ਪਰ ਇੱਕ ਜਿਹੜਾ ਝਟਕਾ ਇੱਕ ਟੈਕਸ ਡਾਕੂਮੈਂਟਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੂੰ ਜ਼ਰੂਰ ਮਿਲਿਆ ਵੀ ਹੁਣ ਦੂਜੀ ਅਦਾਲਤ ਨੇ ਵੀ ਜਿਹੜਾ ਇਹ ਆਗਿਆ ਦੇ ਦਿੱਤੀ ਹੈ ਵੀ ਹਾਊਸ ਦੇ ਸਪੀਨਾ ਦੇ ਮੁਤਾਬਕ ਉਹਨਾਂ ਨੂੰ ਜਿਹੜੀ ਉਹਨਾਂ ਦੀ ਫਰਮ ਹੈਗੀ ਆ ਉਹਨਾਂ ਨੂੰ ਉਹਨਾਂ ਦੇ ਜਿਹੜੇ ਡਾਕੂਮੈਂਟਸ ਆ ਉਸ ਦੇ ਹਾਊਸ ਦੇ ਹਵਾਲੇ ਜਿਹੜੇ ਉਹ ਕਰਨੇ ਪੈਣਗੇ। ਜੀ ਸੋ ਬਿਲਕੁਲ ਸਾਡਾ ਹੁਣ ਸਮਾਂ ਸਮਾਪਤ ਹੈਗਾ। ਇੱਕ ਵਾਰੀ ਫੇਰ ਜਾਂਦੇ ਜਾਂਦੇ ਜਿਹੜੇ ਲਾਸ ਐਂਜਲਸ ਸਾਈਡ 'ਚ ਹੈਗੇ ਆ ਵੈਂਚਰਾ ਕਾਉਂਟੀ 'ਚ, ਉੱਧਰ ਹਾਈਵੇ ਲਗਭਗ ਸਾਰੇ ਅੱਗ ਕਰਕੇ ਬੰਦ ਆ। ਹਾਈਵੇ 5, 405, 118, 14 ਜਿਹੜਾ ਲੋਕਲ ਪਾਮਡੇਲ ਨੂੰ ਜਾਂਦਾ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ, ਜਾਂ ਕਈ ਬਹੁਤ ਸਾਰੇ ਟਰੱਕਰਸ ਉੱਧਰ ਨੂੰ ਜਾਂਦੇ ਆ, ਕੈਨੇਡਾ ਤੋਂ ਵੀ ਸੈਂਡੀਗੋ ਨੂੰ ਜਾਂਦੇ ਆ ਲਾਸ ਐਂਜਲਸ ਨੂੰ। ਹਾਈਵੇ 5 ਉੱਥੇ ਵੈਂਚਰਾ ਕਾਉਂਟੀ ਦੇ ਲਾਗੇ ਬੰਦ ਆ। ਸੋ ਪਲੀਜ਼ ਮੇਕ ਸ਼ੋਰ ਕਰ ਲਓ ਹੋਰ ਟਰੱਕਰਸ ਦੇ ਨਾਲ ਕਿ ਕੀ ਪੋਜੀਸ਼ਨ ਜਿਹੜੀ ਹੈਗੀ ਆ ਉੱਥੇ। ਜੀ ਅਤੇ ਜਾਂਦੇ ਜਾਂਦੇ ਇਹ ਵੀ ਦੱਸਦੇ ਜਾਈਏ ਹਰਜੋਤ ਸਿੰਘ ਜੀ, ਜਿਹੜੇ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ, USA, ਚੜ੍ਹਦੀ ਕਲਾ ਮੋਟਰਸਾਈਕਲ ਕਲੱਬ ਵਾਲੇ ਅਤੇ ਹੋਰ ਜਿਹੜੇ ਆ ਉਹ ਸਾਰੇ ਜਾਣੇ ਮਿਲ ਕੇ ਜਿਹੜੇ 550ਵੇਂ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਆ ਰਿਹਾ ਇਸ ਸਾਲ ਦੇ ਵਿੱਚ ਮਨਾਇਆ ਜਾ ਰਿਹਾ ਹੈ, ਉਸ ਦੇ ਸੰਬੰਧ ਦੇ ਵਿੱਚ 550 ਮਾਈਲਸ ਦੀ ਇੱਕ ਯੂਨਿਟੀ ਰਾਈਡ ਜਿਹੜੀ ਉਹ ਕਰਨ ਜਾ ਰਹੇ ਆ। 19 ਅਤੇ 20 ਅਕਤੂਬਰ ਆ ਰਹੀ ਜਿਹੜੀ 19 ਅਤੇ 20 ਅਕਤੂਬਰ ਨੂੰ ਇਹ ਹੋਣ ਜਾ ਰਹੀ ਆ। ਇਹਨਾਂ ਨੇ ਜਿਹੜੀ ਆ ਸਟਾਕਟਨ ਸਿੱਖ ਟੈਂਪਲ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ ਉਸ ਤੋਂ ਜਿਹੜੀ ਆਰੰਭ ਕਰਨੀ ਆ। 19 ਤਰੀਕ ਨੂੰ ਸਵੇਰੇ 7 ਤੋਂ 8 ਵਜੇ ਦੇ ਵਿੱਚ ਜਿਹੜੀ ਉੱਥੇ ਅਰਦਾਸ ਕਰਕੇ ਉਹਨਾਂ ਨੇ ਆਰੰਭ ਕਰਨਾ ਹੈ। ਫਿਰ ਰੈਡਿੰਗ ਵੱਲ ਨੂੰ ਜਿਹੜਾ ਉਹਨਾਂ ਨੇ ਉੱਥੇ ਜਾਣਾ ਹੈ, ਰਾਤ ਜਿਹੜੀ ਆ ਉਸ ਇਲਾਕੇ ਦੇ ਵਿੱਚ ਉੱਥੇ ਰੁਕਣੀ ਆ। ਜਿਹੜੇ ਵੀ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਜਾਣਾ ਚਾਹੁੰਦੇ ਨੇ ਉਹ ਉਹਨਾਂ ਦਾ ਲਈ ਜਿਹੜਾ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਜਿਹੜਾ ਕਹਿੰਦੇ ਪੂਰਾ ਪ੍ਰਬੰਧ ਆ ਉਹ ਜਿਹੜਾ ਉਹ ਹੋਵੇਗਾ। ਅਤੇ ਨਾਲ ਹੀ ਜਿਹੜਾ ਇਸ ਦੇ ਵਿੱਚ ਜਿੰਨੀ ਵੀ ਫੰਡ ਰੇਜ਼ਿੰਗ ਹੋਊਗੀ ਉਹ ਜਿਹੜੀ ਟਰੀ ਪਲਾਂਟੇਸ਼ਨ ਉਸ ਦੇ ਵਿੱਚ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਉਹ ਕੀਤੀ ਜਾਵੇਗੀ। ਸੋ ਉੱਥੋਂ ਫਿਰ ਅਗਲੇ ਦਿਨ ਉਹਨਾਂ ਨੇ ਜਿਹੜਾ ਉਹ ਵਾਪਸ ਆਉਣਾ ਹੈ। ਕਹਿੰਦੇ ਚਾਹੇ ਮੀਂਹ ਪਵੇ ਅਤੇ ਚਾਹੇ ਧੁੱਪ ਆ, ਇਹਨਾਂ ਨੇ ਜਿਹੜੀ ਰਾਈਡ ਆ ਉਹ ਕਰਨੀ ਆ। ਸੋ ਵੱਧ ਤੋਂ ਵੱਧ ਜਿਹੜੇ ਲੋਕ ਜਿਹੜੇ ਮੋਟਰਸਾਈਕਲ ਦੇ ਨੂੰ ਚਲਾਉਂਦੇ ਨੇ ਸੇਫਲੀ ਜਿਹੜਾ ਉਹ ਫਰੀਵੇਜ਼ ਦੇ ਉੱਤੇ ਉਹ ਚਲਾ ਸਕਦੇ ਨੇ, ਉਹ ਜ਼ਰੂਰ ਇਹਨਾਂ ਦੇ ਨਾਲ ਇਸ ਦੇ ਵਿੱਚ ਸੰਪਰਕ ਕਰ ਸਕਦੇ ਹੋ। ਅਤੇ ਜਿਹੜਾ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਫ਼ੋਨ ਨੰਬਰ ਇਹਨਾਂ ਦਾ ਹੈਗਾ ਆ 209 992 10 52 209 992 1052। ਸੋ 19 ਅਤੇ 20 ਅਕਤੂਬਰ ਨੂੰ 550ਵੇਂ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦੇ ਉਸ ਦੇ ਸੰਬੰਧ ਦੇ ਵਿੱਚ 550 ਮੀਲ ਦੀ ਜਿਹੜੀ ਇੱਕ ਯੂਨਿਟੀ ਰਾਈਡ ਜਿਹੜੀ ਆ ਇਹ ਕੀਤੀ ਜਾ ਰਹੀ ਆ। ਸਟਾਕਟਨ ਗੁਰਦੁਆਰਾ ਸਾਹਿਬ ਤੋਂ 19 ਤਰੀਕ ਨੂੰ ਆਰੰਭ ਹੋਣੀ ਆ। ਰੈਡਿੰਗ ਵਾਲੇ ਪਾਸੇ ਨੂੰ ਉਹਨਾਂ ਨੇ ਜਾਣਾ ਹੈ ਇੱਕ ਦਿਨ ਲਈ, ਅਤੇ ਫਿਰ ਮੁੜ ਕੇ ਵਾਪਸ ਉੱਧਰੋਂ
ਆਉਣਾ ਆ। ਸੋ $25 ਜਿਹੜੀ ਰਜਿਸਟ੍ਰੇਸ਼ਨ ਫੀਸ ਜਿਹੜੀ ਆ ਉਹ ਹੈਗੀ ਆ। ਬਾਕੀ ਖਾਣ ਪੀਣ ਦਾ ਅਤੇ ਰਹਿਣ ਦਾ ਜਿਹੜਾ ਪ੍ਰਬੰਧ ਆ ਇਸ ਜਿਹੜੇ ਸਿੱਖ ਮੋਟਰਸਾਈਕਲ ਕਲੱਬ USA ਵਾਲੇ ਆ ਉਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਜਾਵੇਗਾ। ਸੋ ਇਸੇ ਤਰ੍ਹਾਂ ਸਿੱਖ ਰਾਈਡਰਸ ਆਫ ਅਮਰੀਕਾ ਜਿਹੜੇ ਬੇਕਰਸਫੀਲਡ ਵਾਲੇ ਆ ਉਹ 7ਵੀਂ ਐਨੂਅਲ ਰਾਈਡ ਜਿਹੜੀ ਆ ਉਹ ਕਰਨ ਜਾ ਰਿਹਾ ਇਸ ਸ਼ਨੀਚਰਵਾਰ ਨੂੰ ਜੀ 11 ਵਜੇ ਉਹ ਸਟਾਰਟ ਹੋਊਗੀ ਹਾਰਲੀ ਡੇਵਿਡਸਨ 7th ਸਟੈਂਡਰਡ ਰੋਡ ਦੇ ਉੱਤੇ ਤੇ ਐਂਡ ਹੋਣੀ ਹੈਗੀ ਆ ਹਾਰਟ ਪਾਰਕ ਐਟ ਦਾ ਸੈਕਸ਼ਨ 7 ਪਿਕਨਿਕ ਏਰੀਆ ਦੇ ਵਿੱਚ ਬੇਕਰਸਫੀਲਡ ਦੇ ਵਿੱਚ। ਜੀ 2012 'ਚ ਉਹਨਾਂ ਨੇ ਆਰਗੇਨਾਈਜੇਸ਼ਨ ਸੈਟਅਪ ਕੀਤੀ ਸੀ ਓਕ ਕ੍ਰੀਕ ਗੁਰਦੁਆਰਾ ਸਾਹਿਬ ਜਦੋਂ ਸਿੱਖਾਂ ਦਾ ਕਤਲ ਕੀਤਾ ਗਿਆ ਸੀ ਉਹ ਤੋਂ ਬਾਅਦ। ਤੇ ਜਿੰਨੇ ਵੀ ਕਹਿੰਦੇ ਉਹਨਾਂ ਦੀ ਇਨਕਮ ਹੋਣੀ ਆ ਪ੍ਰੋਸੀਡਸ ਹੋਣੇ ਹੈਗੇ ਆ ਉਹ ਸਾਰੇ ਉਹਨਾਂ ਨੇ ਕਰਨ ਰਿਵਰ ਬਲੂ ਸਟਾਰ ਮੌਮਸ ਹੈਗੀਆਂ ਆ MAAD ਮਦਰਸ ਅਗੇਂਸਟ ਡਰੰਕ ਡਰਾਈਵਿੰਗ ਬੇਕਰਸਫੀਲਡ ਚੈਪਟਰ ਤੇ ਅਮਰੀਕਨ ਲੀਜਨ ਚੈਪਟਰ 26 ਉਹਨਾਂ ਨੂੰ ਦੇਣੇ ਹੈਗੇ ਆ। ਤੇ ਜਦੋਂ ਕਹਿੰਦੇ ਭਈ ਉੱਥੇ ਰਾਈਡ ਸਟਾਰਟ ਹੋਣੀ ਆ ਉੱਥੇ ਲੰਚ ਮਿਊਜ਼ਿਕ ਐਂਟਰਟੇਨਮੈਂਟ ਬੱਚਿਆਂ ਲਈ ਸਾਰਾ ਕੁਝ ਹੋਊਗਾ। ਇਹ ਬੇਕਰਸਫੀਲਡ ਤੋਂ ਜਿਹੜੇ ਬੇਕਰਸਫੀਲਡ ਮੋਟਰਸਾਈਕਲ ਕਲੱਬ ਵਾਲੇ ਆ ਉਹਨਾਂ ਨੇ ਖਬਰ ਦਿੱਤੀ ਜੀ ਬਿਲਕੁਲ। ਤੇ ਜਿਹੜੀ ਪਿਛਲੀ ਆਪਾਂ ਦੱਸ ਰਹੇ ਸੀ ਤੇ ਕਹਿੰਦੇ ਉਹ ਜਿਹੜੇ ਯੂਨਿਟੀ ਰੈਲੀ ਦੀ ਫਿਰ ਸਮਾਪਤੀ ਇਹਨਾਂ ਨੇ ਕੈਲੀਫੋਰਨੀਆ ਸਟੇਟ ਕੈਪੀਟਲ ਦੇ ਉੱਤੇ 20 ਤਰੀਕ ਨੂੰ ਜਿਹੜੀ ਉਹ ਕਰਨੀ ਆ। ਸੋ ਕੈਲੀਫੋਰਨੀਆ ਸਟੇਟ ਕੈਪੀਟਲ ਜਿਹੜਾ ਸੈਕਰਾਮੈਂਟੋ ਦੇ ਵਿੱਚ ਉੱਥੇ ਉਹਨਾਂ ਨੇ ਕਰਨੀ ਆ ਤੇ ਫਿਰ ਉਹਨਾਂ ਨੇ ਉੱਥੇ ਜਿਹੜਾ ਕੀਰਤਨ ਦਰਬਾਰ ਵੀ ਜਿਹੜਾ ਆ ਉਸ ਤੋਂ ਬਾਅਦ ਦੇ ਵਿੱਚ ਕੀਤਾ ਜਾਊਗਾ। ਜਿਹੜੇ ਉੱਤਰ ਵਾਲੇ ਪਾਸੇ ਦਿਸ਼ਾ ਦੀਆਂ ਜਿਹੜੀਆਂ ਪੌੜੀਆਂ ਹੈਗੀਆਂ ਨਾਰਥ ਸਟੈਪਸ ਆਫ ਕੈਲੀਫੋਰਨੀਆ ਸਟੇਟ ਕੈਪੀਟਲ ਜਿਹੜਾ 11 ਸਟਰੀਟ ਦੇ ਸਾਹਮਣੇ ਆ ਉੱਥੇ ਜਿਹੜਾ ਉਹਨਾਂ ਨੇ ਫਿਰ ਉੱਥੇ ਖਤਮ ਵੀ ਜਿਹੜਾ ਉਹ ਕਰਨਾ ਆ। ਸੋ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਪਹਿਲਾ ਜਿਹੜਾ ਕੀਰਤਨ ਦਰਬਾਰ ਕੈਪੀਟਲ ਆਫ ਕੈਲੀਫੋਰਨੀਆ ਦੇ ਵਿੱਚ ਉੱਥੇ ਕੀਤਾ ਜਾ ਰਿਹਾ ਹੈਗਾ। ਸੋ ਜ਼ਰੂਰ ਜਿਨ੍ਹਾਂ ਨੂੰ ਵੀ ਕੋਈ ਇਸ ਦੇ ਬਾਬਤ ਕੋਈ ਸਵਾਲ ਹੋਵੇ ਕੁਝ ਪੁੱਛਣਾ ਹੋਵੇ ਤੁਸੀਂ ਕਾਲ ਕਰਕੇ ਜਿਹੜਾ ਇਹਨਾਂ ਨੂੰ ਪੁੱਛ ਸਕਦੇ ਹੋ 2099921052 ਦੇ ਉੱਤੇ। ਤੇ ਹੁਣ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਭਨਾਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।